ਜ਼ਿਮਨੀ ਚੋਣਾਂ ਦੇ ਵਿੱਚ ਧਾਂਦਲੀ ਦੇ ਇਲਜ਼ਾਮਾਂ ਤੋਂ ਬਾਅਦ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਐਲਾਨ ਕੀਤਾ ਸੀਗਾ ਕਿ ਨਾ ਤੇ ਹੁਣ ਅਸੀਂ ਹੁਕਮਰਾਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਨਾ ਹੀ ਫੌਜ ਯਾਨੀ ਇੰਟੈਲੀਜੈਂਸ ਏਜੰਸੀਆਂ ਦਾ ਫੋਨ ਚੁੱਕਾਂਗੇ। ਇਹ ਐਲਾਨ ਇਮਰਾਨ ਖਾਨ ਦੀ ਸਿਆਸੀ ਪਾਰਟੀ ਤੋਂ ਮੁਸਤਫਾ ਖੋਖਰ ਔਰ ਇਸ ਤੋਂ ਅੱਡ ਸਲਮਾਨ ਅਕਰਮ ਰਾਜਾ ਹੋਣਾ ਨੇ ਕੀਤੇ ਸੀਗੇ, ਜਦ ਕਿ ਉਹਨਾਂ ਦਾ ਇਹ ਵੀ ਆਖਣਾ ਹੈ ਕਿ ਹੁਣ ਅਸੀਂ ਗੱਲਬਾਤ ਵਾਲੇ ਬੂਹੇ ਬੰਦ ਕਰ ਦਿੱਤੇ ਨੇ। ਬੈਰਿਸਟਰ ਗੌਹਰ ਹੋਣਾ ਦਾ ਕੱਲ ਬਿਆਨ ਸਾਹਮਣੇ ਆਇਆ ਹੈ ਕਿ ਜੇ ਸਾਨੂੰ ਪਤਾ ਹੁੰਦਾ ਕਿ ਜ਼ਿਮਨੀ ਚੋਣਾਂ ਦੇ ਵਿੱਚ ਸਾਡਾ ਮੈਰਿਟ ਇਸ ਤਰ੍ਹਾਂ ਚੋਰੀ ਕੀਤਾ ਜਾਣਾ ਹੈ, ਇਦਾਂ ਸ਼ਬ ਖੂਨ ਮਾਰ ਕੇ ਬੇਈਮਾਨੀ ਕੀਤੀ ਜਾਣੀ ਹੈ, ਤੇ ਅਸੀਂ ਇਹਨਾਂ ਚੋਣਾਂ 'ਚ ਆਪਣੇ ਕੈਂਡੀਡੇਟ ਹੀ ਖੜੇ ਨਹੀਂ ਸੀਗੇ ਕਰਨੇ। ਜਦ ਕਿ ਇਸ ਬਲਦੀ ਦੇ ਉੱਤੇ ਤੇਲ ਪਾਇਆ ਹੈ ਰਾਣਾ ਸਨਾਉਲਾ ਖਾਨ ਹੋਣਾ ਦੇ ਬਿਆਨ ਨੇ, ਜਿਨ੍ਹਾਂ ਦਾ ਇਹ ਆਖਣਾ ਹੈ ਕਿ ਜੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਗੱਲਬਾਤ ਵਾਸਤੇ ਤਿਆਰ ਹੈ ਤੇ ਅਸੀਂ ਗੱਲਬਾਤ ਵੀ ਬਿਲਕੁਲ ਰੈਡੀ ਮਿਲਾਂਗੇ। ਯਾਦ ਰਵੇ ਕਿ ਇਸ ਤੋਂ ਪਹਿਲਾਂ ਜਿਹੜੀ ਗੱਲਬਾਤ ਹੋਈ ਸੀ ਉਹਦੇ 'ਚ ਹੁਕਮਰਾਨ ਜਮਾਤ ਔਰ ਉਹਨਾਂ ਦੇ ਨੁਮਾਇੰਦਿਆਂ ਦਾ ਇਹ ਆਖਣਾ ਸੀਗਾ ਕਿ ਠੀਕ ਹੈ ਇਮਰਾਨ ਖਾਨ ਦੇ ਨਾਲ ਜੇਲ੍ਹ 'ਚ ਮੁਲਾਕਾਤ ਕਰਾਉਣੇ, ਪਰ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਲੋਕਾਂ ਦੀ ਇਮਰਾਨ ਖਾਨ ਦੇ ਨਾਲ ਜੇਲ੍ਹ 'ਚ ਮੁਲਾਕਾਤ ਨਾ ਕਰਵਾਈ ਗਈ ਤਾਂ ਜੀ ਉਹ ਉੱਥੋਂ ਕੋਈ ਸਲਾਹ ਲੈ ਕੇ ਕੋਈ ਮਾਮਲਾ ਕੋਈ ਸਮਝੌਤਾ ਸਿਰੇ ਚਾੜ ਸਕਣ। ਜਿਹਦੇ ਤੋਂ ਬਾਅਦ ਹੁਣ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਦੋ ਟੋਕ ਨਾ ਕਰ ਦਿੱਤੀ ਹੈ, ਪਰ ਰਾਣਾ ਸਨਾਉਲਾ ਖਾਨ ਹੋਣੇ ਦਾਣਾ ਸੁੱਟ ਰਹੇ ਨੇ ਔਰ ਕਹਿ ਰਹੇ ਨੇ ਕਿ ਜੇ ਕੋਈ ਗੱਲਬਾਤ ਕਰਨਾ ਚਾਹੁੰਦਾ ਹੈ ਤੇ ਅਸੀਂ ਤਿਆਰ ਹਾਂ।